ਤੇ ਹੁਣ ਤੁਹਾਨੂੰ ਖਬਰ ਦਿਖਾਉਂਦੇ ਹਾਂ ਲੁਧਿਆਣਾ ਦੀ, ਜਿੱਥੇ ਇੱਕ 80 ਸਾਲ ਦੀ ਬਜ਼ੁਰਗ ਔਰਤ ਆਪਣੇ ਹੀ ਘਰ ਵਿੱਚ ਵੜਨ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਵੇਖੋ ਇਹ ਖਾਸ ਰਿਪੋਰਟ। ਤੁਹਾਡੇ ਕੀ ਲੱਗਦੇ ਨੇ? ਮੇਰੇ ਪੋਤੇ ਲੱਗਦੇ ਜੀ। ਇੱਕ ਦੇ ਨਾਂ ਹੈਗਾ ਬਲਵਿੰਦਰ, ਦੂਜੇ ਦਾ ਕੀ ਆ ਰਵਿੰਦਰ ਵਰਿੰਦਰ ਤੀਜੇ ਦਾ ਰਣਜੋਤ, ਉਹਨਾਂ ਦੀ ਜਿਹੜੀ ਮਾਂ ਅਮਰਜੀਤ ਕੌਰ। ਇਹ ਕੀ ਕਾਰਨ ਹੈ ਜਿਹੜਾ ਤੁਹਾਡੇ ਨਾਲ ਇਹ? ਮੈਂ ਸਭ ਨੂੰ ਖੋਲਦੇ ਆ ਕੋਠੀ, ਮੇਰੀ ਕੋਠੀ ਖੋ ਰਹੇ ਨੇ ਮੇਰੇ। ਹੋਰ ਮੈਨੂੰ ਵੀ ਕੁੱਟ ਕਟਾਕਾ ਕਰਦੇ ਵਿੱਚ ਕੋਠੀ ਹੋਣੀ ਹੈ, ਵੇਚਣਗੇ ਹੋ ਕੇ ਕਰਨਗੇ। ਤੇ ਤੁਸੀਂ ਫਿਰ ਇੱਥੇ ਆਪਣੀ ਬੇਟੀ ਦੇ ਘਰ ਆ ਗਏ ਹੋ? ਹਾਂ, ਹੁਣ ਮੈਂ ਕਿਸ ਤਰ੍ਹਾਂ ਪਹੁੰਚੇ ਤੁਸੀਂ ਇੱਥੇ? ਮੈਂ ਆ ਜੀ ਬਸ ਹੌਲੀ ਇੱਥੇ ਆ ਗਈ, ਕੁੱਟੀ ਵਾਲੀ ਆ ਗਈ। ਪੀੜਿਤ ਬਜ਼ੁਰਗ ਦੀ ਪੋਤਰੀ ਨੇ ਵੀ ਇਲਜ਼ਾਮ ਲਗਾਏ ਨੇ ਕਿ ਉਸਦੇ ਪਿਤਾ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਜ਼ਮੀਨ ਦਾ ਲਾਲਚ ਹੈ ਅਤੇ ਉਸਦੇ ਭਰਾ ਵੀ ਨਸ਼ੇ ਦੇ ਆਦੀ ਨੇ, ਜਿਸ ਕਾਰਨ ਹੀ ਉਹਨਾਂ ਨੇ ਉਸਦੀ ਦਾਦੀ ਦੇ ਨਾਲ ਮਾਰਕੁੱਟ ਕਰਕੇ ਉਹਨੂੰ ਘਰੋਂ ਕੱਢ ਦਿੱਤਾ। ਮੇਰੇ ਸਾਹਮਣੇ ਵਰਿੰਦਰ ਸਿੰਘ ਕਾਲਾ ਆਇਆ, ਮੇਰੀ ਮੰਮੀ ਨੇ ਮੇਰੇ ਸਾਹਮਣੇ ਫੋਨ ਕੀਤਾ, ਉਹਨੂੰ ਸੱਦਿਆ। ਉਹ ਆਪਦੀ ਮਾਸੀ ਕੋਲ ਪਹਿਲਾਂ ਅੰਦਰ ਗਿਆ, ਉਹਨੇ ਆ ਕੇ ਮੇਰੀ ਦਾਦੀ ਨੂੰ ਢਾ ਲਿਆ, ਉਹਦੀ ਬੱਖੀਆਂ 'ਚ ਮੁੱਕੀਆਂ ਮਾਰੀਆਂ, ਸਿਰ 'ਚ ਮੁੱਕੀਆਂ ਮਾਰੀਆਂ, ਬਾਲਾਂ ਤੋਂ ਫੜ ਕੇ ਥੱਲੇ ਸੱਟ ਲਿਆ। ਉਹ ਇੱਥੇ ਵੀ ਆ ਕੇ ਕਬਜ਼ਾ ਕਰਦੇ ਪਏ ਆ, ਉਹ ਕਹਿੰਦੇ ਆ ਵੀ ਸਾਡੇ ਨਾਮ ਕਰਾ ਦਿਓ। ਤੇ ਹੁਣ ਮੈਨੂੰ ਵੀ ਧਮਕੀਆਂ ਦੇ ਰਹੇ ਆ ਵੀ ਤੈਨੂੰ ਵੀ ਅਸੀਂ ਵੱਢ ਕੇ ਸੁੱਟ ਦਾਂਗੇ, ਤੇਰੇ ਹਸਬੈਂਡ ਨੂੰ ਵੀ ਮਾਰ ਕੇ ਸੁੱਟ ਦਾਂਗੇ। ਥਾਣੇ 'ਚ ਜਾ ਕੇ ਅਸੀਂ ਕਾਹੀ ਰਿਕੁਐਸਟ ਕੀਤੀ, ਪੰਚਾਇਤ ਮੂਹਰੇ ਇਹ ਅਰਦਾਸਾ ਕੀਤਾ ਵੀ ਇਹ ਮੇਰੀ ਦਾਦੀ ਦਾ ਪਾਇਆ ਹੋਇਆ ਹਿੱਸਾ, ਇਹਨਾਂ ਦੇ ਹਿੱਸੇ ਉੱਥੇ ਦਿੱਤੇ। ਜੇ ਕੁੱਟ ਮਾਰ ਕਰਦੇ ਆ ਤਾਂ ਇਹ ਉੱਥੇ ਚਲੇ ਜਾਣ, ਮੇਰੀ ਦਾਦੀ ਦਾ ਘਰ ਵਿਹਲਾ ਕਰ ਦੇਣ। 7 ਸਾਲ ਹੋ ਗਏ ਸਾਨੂੰ ਆਹੀ ਕੁਛ ਦੇਖਦੇ ਨਾ, ਕੁੱਟਦੇ ਮਾਰਦੇ। ਹੁਣ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ, ਸਾਡੇ ਨਾਲ ਕੋਈ ਕਾਰਵਾਈ ਨਹੀਂ ਹੋ ਰਹੀ, ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਇਸ ਮਾਮਲੇ ਸੰਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਇਸ ਸੰਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਬਜ਼ੁਰਗ ਨਾਲ ਮਾਰਕੁੱਟ ਦੀ MLR ਕੱਟੇ ਜਾਣ ਤੋਂ ਬਾਅਦ ਵੀ ਕਥਿਤ ਦੋਸ਼ੀਆਂ ਖਿਲਾਫ ਪੁਲਿਸ ਨੇ ਹਾਲੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਪੁਲਿਸ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਬਹਿਰਹਾਲ ਹੁਣ ਇਸ ਬਜ਼ੁਰਗ ਨੂੰ ਆਖਿਰ ਕਦੋਂ ਇਨਸਾਫ ਮਿਲੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਨਿਊਜ਼ ਡੈਸਕ ਤੋਂ ਨਵਨੀਤ ਕੌਰ ਦਿਓੜਾ ਦੇ ਨਾਲ ਨਵੀਨ ਸ਼ਰਮਾ, PTC ਨਿਊਜ਼ ਲੁਧਿਆਣਾ।